नासर अदीब साहब ਜਿਹੜੇ मैस कौम के प्रोफैसर ने। बहुत शुक्रिया जी। एक तो अली उस्मान बहुत सारी दाद बड़ी सुथरी बड़ी निखरी हुई कहानी सी। मैं जरा यदि मीडिएटेड रियलिटी ते गल करांगा। तुहानूं पता है जियो पोलिटिकल रियलिटी ते सरकारां सानूं अपने मुतालिया पाकिस्तान के जरिए रोज़ समझांदियां रहिंदियां ने कि बॉर्डर के उस पासे की है तो बॉर्डर के इस पासे की है। स्टेट ਉਹਦੇ 'ਚ ਕਰਦੀ ਕੀ ਹੈ ਕਿ ਸਿਰਫ ਰਿਐਲਿਟੀ ਦੱਸਦੀ ਹੈ, ਜਿਹੜੀ ਲਕੀਰ ਖਿੱਚਣ ਨਾਲ ਬਣ ਗਈ ਸੀ ਉਹਦੇ 'ਚ ਇਮੋਸ਼ਨਸ ਜਾਂ ਫੀਲਿੰਗਸ ਨੂੰ ਮਿਸਿੰਗ ਐਲੀਮੈਂਟ ਹੈ, ਉਹ ਹੁੰਦੇ ਹੀ ਨਹੀਂ। ਤੁਹਾਡੀ ਕਹਾਣੀ ਵਿੱਚ ਉਹ ਬੜੇ ਭਰਵੇਂ ਸਨ। ਜੀਓ ਪੋਲੀਟੀਕਲ ਰਿਐਲਿਟੀ ਦੇ ਨਾਲ ਨਾਲ ਜਾਂ ਕ੍ਰਾਸ ਬਾਰਡਰ ਰਿਐਲਿਟੀ ਦੇ ਨਾਲ ਨਾਲ ਤੁਸੀਂ ਜਜ਼ਬਾਤ ਦਾ ਜਿਹੜਾ ਤੜਕਾ ਲਾਇਆ, ਤਾਰੀਖ ਨੂੰ ਜੋੜਦੇ ਹੋਇਆ, ਮਜ਼ਹਬ ਨੂੰ ਜੋੜਦੇ ਹੋਇਆ, ਉਹ ਬੜਾ ਕਾਬਲੇ ਦਾਦ ਸੀ। और हले तक असी एक दफ़ा भी रज के ताड़ी नहीं मारी उस्मान वास्ते। उस्मान ने बहुत सारे बहुत शुक्रिया। और ये एक ऐसी रियलिटी है जिहड़ी तुसी बड़े पिछोकड़ तो कवर करदे आ हुण तक लैके आए हो कॉन्फ्रेंस तक। मैं तो खो गया सी। वो खो मैं इसलिए गया सी कि मैनू एक एक लफ्ज़, एक एक जुमला, ਉਹਦੇ ਪਿੱਛੇ ਪੂਰਾ ਪੂਰਾ ਕੰਟੈਂਟ, ਪੂਰਾ ਪੂਰਾ ਕੰਟੈਕਸਟ ਨਜ਼ਰ ਆ ਰਿਹਾ ਸੀ। ਨਾਲ ਨਾਲ ਮੈਂ ਇਹ ਵੀ ਵੇਖ ਰਿਹਾ ਸੀ ਕਿ ਸਰਕਾਰ ਜਿਹੜਾ ਐਲੀਮੈਂਟ ਮਿਸਿੰਗ ਕਰਕੇ ਸੁਣਾਉਂਦੀ ਹੈ ਉਹ ਬਾਜਵਾ ਸਾਹਿਬ ਬੜੇ ਮਜ਼ੇ ਨਾਲ ਸੁਣਾ ਰਹੇ ਨੇ ਕਿ ਮਜ਼ਹਬ ਹੈ ਤੇ ਉਹਦੇ ਨਾਲ ਜੁੜਤ ਕੀ ਹੈ ਇਮੋਸ਼ਨਸ ਦੀ, ਜੇ ਬਾਰਡਰ ਹੈ ਤੇ ਉਹਦੇ ਨਾਲ ਕੀ ਜੁੜਤ ਹੈ ਇਮੋਸ਼ਨਸ ਦੀ, ਜੇ ਕਾਨਫਰੰਸ ਹੈ ਤੇ ਉਹਦੀ ਰਿਐਲਿਟੀ ਦੇ ਨਾਲ ਇਮੋਸ਼ਨਸ ਦੀ ਕੀ ਜੁੜਤ ਹੈ। ਤੇ ਇਸ ਗੱਲ ਵਾਸਤੇ ਬੜੀ ਸਾਰੀ ਦਾਦ ਕਿ ਜਿੱਥੇ ਅਸੀਂ ਬਹੁਤ ਸਾਰਾ ਫੇਕ, ਹੁਣੇ ਫੇਕ ਨਿਊਜ਼ ਦੀ ਵੀ ਗੱਲ ਹੋ ਰਹੀ ਸੀ ਕਿ ਜਿੱਥੇ ਅਸੀਂ ਬਹੁਤ ਸਾਰਾ ਫੇਕ ਲਿਟਰੇਚਰ ਪੜ੍ਹਨੇ ਆ, ਫੇਕ ਸਟੇਟ ਓਰੀਐਂਟਡ ਲਿਟਰੇਚਰ ਪੜ੍ਹਨੇ ਆ, ਉਹਦੇ ਵਿੱਚ ਤੁਸੀਂ ਉਸੇ ਹੀ ਗੱਲ ਨੂੰ ਜਜ਼ਬਾਤ ਔਰ ਅਹਿਸਾਸਾਤ ਨਾਲ ਜੋੜ ਕੇ ਸੁਣਾਇਆ। ਇਹ ਮੈਂ ਮੈਸ ਕੌਮ ਦਾ ਇਹ ਕਮਿਊਨੀਕੇਸ਼ਨ ਦਾ ਇੱਕ ਉਸਤਾਦ ਹੋਣ ਦੀ ਹਸੀਅਤ ਨਾਲ ਤੁਹਾਨੂੰ ਬਕਾਇਦਾ ਦਾਦ ਦੇ ਰਿਹਾ। ਜਿਵੇਂ ਵਸਤੇ ਰਹੋ। नाल ही अपने साढ़े बड़े वधिया कहानीकार और शायर उस्ताद नसीर अहमद। चल ठीक है, बहुत शुक्रिया। मेरा अपना ख्याल है कि बाजवा दी मैं जिन्नियां कहानियां सुनियां ओहदी निस्बत मैनूं कहानी कमज़ोर लगी है। मैं माफ़ी चाहना। एक तो बुनियादी मामला है कि जिहड़ा फेक दा इन्नी तकरार हुई है, इसदी बुनियादी वजह है फिक्शन का छोटा जिहा तालिब इल्म होने की हैसियत नाल मैं गल कर रहा कि सारी दी सारी कहानी दे विच ना शायद ना चाहदियां होया एक प्रोपेगेंडे की लेयर डिवेलप हो गई है जिन्हें कहानी नूं फिक्शन की सतह ते नुकसान पहुँचाया। मेरा ये ख्याल है। दूसरा मामला है कि कहानी ने कहानीकार दे नाल भी कुछ थोड़े जिहे ऐसे कार कीते ने कि कहानी उन्हां दी गिरफ्त, मिसाल के तौर पर मैं दसना, जिहड़ा उहदा करैक्टर डिवेलप कीता है वो करैक्टर है उहदा रावी, ठीक है। और उहदे विचों ने ਜਿਹੜੇ ਮਤਲਬ ਉਹਨੇ ਸੀਗਾ ਵੀ ਵਰਤਿਆ, ਇੱਕੋ ਹੀ ਬੰਦਾ ਸੀਗਾ ਵੀ ਕਰਕੇ ਗੱਲ ਕਰ ਰਿਹਾ ਹੈ, ਸੀ ਕਰਕੇ ਵੀ ਗੱਲ ਕਰ ਰਿਹਾ ਹੈ। ਇਹ ਦੋ ਅਲੱਗ-ਅਲੱਗ ਲਹਿਜੇ ਨੇ। ਔਰ ਔਖਾ ਹਾ, ਆਂਦਾ ਹਾ, ਜਾਂਦਾ ਹੈ, ਇਹ ਵੀ ਵਿੱਚ। ਇਹ ਅਦਮ ਇਤਮਾਦ ਜਿਹੜਾ ਹੈ, ਉਹ ਜਿਹੜਾ ਬਿਆਨੀਏ ਦਾ ਅਦਮ ਇਤਮਾਦ ਹੈ, ਉਹ ਇਸੇ ਵਾਸਤੇ ਹੀ ਆਇਆ ਹੋਵੇ ਕਿ ਇਹਨਾਂ ਦੇ ਦਿਮਾਗ 'ਚ ਜਿਹੜੀ ਕਹਾਣੀ ਸੀ ਉਸ ਕਹਾਣੀ ਨੂੰ ਇਹ ਲਹਿਜੇ ਦੀ ਸਤਹ ਦੇ ਉੱਤੇ ਮਸਨੂਈ ਤੌਰ 'ਤੇ ਸੋਚਣ ਦੀ ਕੋਸ਼ਿਸ਼ ਕਰ ਰਹੇ ਸਨ। ਤੁਸੀਂ ਇਹਨਾਂ ਦੀ ਪੜ੍ਹਨ 'ਚ ਵੀ ਦੇਖਿਆ ਕਿ ਜਿਹੜੇ ਕਿਰਦਾਰ ਇਹਨਾਂ ਨੇ ਉਹ ਜਿਹੜੇ ਸਿੱਖ ਕਿਰਦਾਰ ਨੇ ਉਹਨਾਂ ਨੂੰ ਇਹਨੇ ਖਾਸ ਇੱਕ ਲਹਿਜੇ 'ਚ ਪੜ੍ਹਿਆ। ਅਗਰ ਉਸ ਲਹਿਜੇ 'ਚ ਨਾ ਪੜ੍ਹਦੇ ਲਿਖੇ ਹੋਏ ਕਿਰਦਾਰ ਸ਼ਾਇਦ ਉਸ ਤਰ੍ਹਾਂ ਕਨਵੇ ਨਹੀਂ ਹੋ ਰਹੇ ਜਿਸ ਤਰ੍ਹਾਂ ਇਹਨਾਂ ਨੇ ਉਹਨਾਂ ਨੂੰ ਲਹਿਜੇ 'ਚ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਜ਼ਾਹਰ ਇੱਕ ਲਿਖੀ ਹੋਈ ਚੀਜ਼ ਹੁੰਦੀ ਹੈ। ਸੋ ਇਹ ਇੱਕ ਬੁਨਿਆਦੀ ਚੀਜ਼ ਹੈ ਜਿਸ ਨਾਲ ਇਹਦੇ ਨਾਲ ਹੋਇਆ ਹੈ ਕਿ ਬਜਾਏ ਇਹਦੇ ਕਿ ਕਿਰਦਾਰ ਇਹਨਾਂ ਦੇ ਕੰਟਰੋਲ 'ਚ ਰਹਿੰਦੇ, ਇਹ ਖੁਦ ਕਿਸੇ ਸਤਹ 'ਚ ਕਿਰਦਾਰਾਂ ਦੇ ਗ੍ਰਿਫਤ 'ਚ ਆ ਗਏ। ਉਹਦੀ ਵਜ੍ਹਾ ਨਾਲ ਕਹਾਣੀ ਇਹ ਬਹੁਤ ਫਿਰ ਇੱਕ ਹੋਰ ਵੀ ਮਾਮਲਾ ਹੈ ਕਿ ਉਹਨੂੰ ਧੱਕਾ ਮਾਰਿਆ, ਉਹ ਮੜੀ ਨਾਲ ਵੱਜਾ ਔਰ ਅਸਲੀ ਡਿੱਗ ਗਿਆ। ਕੋਈ 10 ਕੁ ਫਿਲਮਾਂ ਮੈਨੂੰ ਜ਼ੁਬਾਨੀ ਯਾਦ ਨੇ ਜਿਨ੍ਹਾਂ ਦਾ ਮੈਂ ਇਹੀ ਵਾਕਿਆ ਦੱਸ ਸਕਦਾ। ਇਹ ਹਾਦਸਾ ਜਿਹੜਾ ਨਾ ਇਹ ਬਹੁਤ ਜ਼ਿਆਦਾ ਕਲੀਸ਼ੇ ਹੋ ਚੁੱਕਿਆ। ਉਹਨੇ ਧੱਕਾ ਮਾਰਿਆ, ਉਹਦਾ ਅਸੀਨਾ ਸਿਰ ਲਗਾ ਕੇ ਕਿਨਾਰੇ ਨਾਲ ਉਹ ਜਨਾਬ ਮਰ ਗਿਆ ਔਰ ਉਹਦੇ ਮੂੰਹੋਂ ਝੱਗ ਵੀ ਨਿਕਲ ਆਈ। ਮੈਨੂੰ ਨਹੀਂ ਯਾਦ, ਮੈਂ ਬਹੁਤ ਸਾਰੇ ਲੋਕ ਹਾਦਸਿਆਤੀ ਤੌਰ 'ਤੇ ਮਰਦਿਆਂ ਵੇਖੇ ਨੇ, ਅੱਲਾ ਮੈਨੂੰ ਮਾਫ਼ ਕਰੇ, ਕਿ ਇਸ ਤਰ੍ਹਾਂ ਮਰਨ ਵਾਲੇ ਬੰਦੇ ਦੇ ਮੂੰਹ 'ਚੋਂ ਇਸ ਤਰ੍ਹਾਂ ਝੱਗ ਦਾ ਇੰਨਾ ਵਾਜ਼ਿਆ ਤੌਰ 'ਤੇ ਆਮ ਮੁਸ਼ਾਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਇਸ ਤਰ੍ਹਾਂ ਹੈ। ਔਰ ਉਹਨੂੰ ਇਸ ਤਰੀਕੇ ਦੇ ਨਾਲ ਬਾਦੋਂ ਅਲਾਮਤੀ ਤੌਰ 'ਤੇ ਇਸਤੇਮਾਲ ਕਰਨਾ, ਉਹਨੂੰ ਕਹਾਣੀ ਨੂੰ ਇੱਕ ਹੋਰ ਸਤਹ ਦੇ ਉੱਤੇ ਸਿੰਬੋਲਿਕ ਸਤਹ 'ਤੇ ਉਹਨੇ ਹੋਰ ਕਮਜ਼ੋਰ ਕਰ ਦਿੱਤਾ ਕਹਾਣੀ ਨੂੰ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਕਹਾਣੀ ਸ਼ਾਇਦ ਇਸ ਤਕਾਦਾ ਕਰਦੀ ਕਿ ਉਹਨੂੰ ਦੁਬਾਰਾ ਨਵੇਂ ਸਿਰੇ ਤੋਂ ਸੋਚਿਆ ਜਾਏ। ਸ਼ੁਕਰੀਆ ਜੀ ਸਾਹਿਬ ਸਦਾਰਤ, ਤੁਹਾਡੀ ਇਜਾਜ਼ਤ ਨਾਲ ਅਸਲ ਵਿੱਚ ਅਲੀ ਉਸਮਾਨ ਬਾਜਵਾ ਦੀ ਕਹਾਣੀ ਅੱਧਾ ਸੱਚ ਹੈ ਔਰ ਜਿੱਥੇ ਅੱਧਾ ਸੱਚ ਹੋਵੇ ਉਹ ਕਾਫੀ ਖਤਰਨਾਕ ਹੁੰਦਾ ਹੈ, ਜਿਹਦੇ 'ਚ ਅਸੀਂ ਰਲਾ ਕਰ ਦਿੰਦੇ ਥੋੜ੍ਹਾ ਜਿਹਾ ਆਪਣੀ ਬੁੰਤਰ ਦਾ, ਆਪਣੀ ਉਸਤਾਦੀ ਦਾ। ਮਜ਼ਹਬੀ ਇੰਤਹਾ ਪਸੰਦੀ ਦੀ ਜਿਹੜੀ ਗੱਲ ਹੈ ਉਹ ਤਾਂ 100% ਹੁਣ ਵੀ ਮੌਜੂਦ ਹੈ।
ਉਤੋਂ ਅਸੀਂ ਜਿੰਨੇ ਮਰਜ਼ੀ ਤਰੱਕੀ ਪਸੰਦ ਹੋ ਜਾਈਏ ਔਰ ਗੱਲਾਂ ਕਰੀਏ, ਲੇਕਿਨ ਧਾਰਮਿਕ ਮਾਮਲਾ ਜਿੱਥੇ ਆਉਂਦਾ ਨਾ ਅਸੀਂ ਉੱਥੇ ਬੜੇ ਇਮੋਸ਼ਨਲ ਵੀ ਹੋ ਜਾਂਦੇ ਕਦੀ ਕਦੀ। ਔਰ ਖ਼ਾਸ ਕਰਕੇ ਜਿੱਥੇ ਇੱਕ ਪੂਰੀ ਸਦੀ ਇਸ 'ਤੇ ਇਨਵੈਸਟਮੈਂਟ ਹੋਈ ਹੋਵੇ, ਖ਼ਾਸ ਕਰਕੇ ਪੰਜਾਬ ਵਿੱਚ ਧਾਰਮਿਕ ਲਹਿਰ ਜਿਹਨੂੰ ਤੜਕਾ ਲਾਇਆ ਗਿਆ, ਉਹਦੇ 'ਚ ਜ਼ਹਿਰ ਰਲਾਇਆ ਗਿਆ ਇੱਕ ਦੂਸਰੇ ਦੇ ਖਿਲਾਫ ਧਰਮਾਂ ਦੇ ਥਰੂ, ਉਹਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਕਾਮਯਾਬ ਵੀ ਹੋਏ। ਪੰਜਾਬੀ ਕੌਮ ਨੂੰ ਮਜ਼ਹਬੀ ਤੌਰ 'ਤੇ ਵੰਡਣਾ ਇੱਕ ਸਭ ਤੋਂ ਵੱਡਾ ਦੁੱਖ ਹੈ। ਫਿਰ ਪੰਜਾਬੀ ਧਰਤੀ ਵੀ ਮਜ਼ਹਬੀ ਤੌਰ 'ਤੇ ਮਜ਼ਹਬ ਦੀ ਲੀਕ ਬਣਾ ਕੇ ਵੰਡੀ ਗਈ। ਜਿੱਥੋਂ ਤੱਕ ਕਿ ਗੁਰਦੁਆਰੇ ਤੱਕ ਜਾਂਦੇ ਨੇ ਉਹ ਠੀਕ ਹੈ ਗੱਲ, ਕਿਉਂਕਿ ਜਦੋਂ ਹੋਟਲ ਦੇ ਵਿੱਚ ਜਿਹੜੀ ਗੱਲਾਂ ਹੋ ਰਹੀਆਂ ਨੇ 100% ਇਹੀ ਹੁੰਦੀਆਂ ਨੇ ਜਦੋਂ ਨਿਕਲਦੇ ਨੇ ਲੋਕ, ਔਰ ਇੱਕ ਦੂਸਰੇ ਦੀ ਸਾਡਾ ਇੱਕ ਕਹਿ ਲਓ ਕਿ ਕੌਮੀ ਮਸ਼ਗਲਾ ਹੈ ਗੌਸਪ ਕਰਨਾ, ਚੁਗਲੀਆਂ ਕਰਨਾ, ਇੱਕ ਦੂਸਰੇ 'ਤੇ ਉਂਗਲ ਚੁੱਕਣਾ। ਇੱਥੋਂ ਤੱਕ ਠੀਕ ਸੀ, ਲੇਕਿਨ ਸ਼ਾਇਦ ਜਿਹੜਾ ਮਾਮਲਾ ਤੋਂ ਇੱਥੇ ਨਹੀਂ ਜਾਣਦਾ ਜਾਂ ਲਾਂਘੇ ਦੇ ਜਿਹੜੇ ਹੈ ਨੇ, ਉਹ ਅਗਰ ਕਹਾਣੀ ਪੜ੍ਹੇਗਾ ਤਾਂ ਉਹਨੂੰ ਸੱਚ ਹੀ ਲੱਗੇਗੀ। ਇਹ ਇਹਨਾਂ ਦੀ ਕਾਰੀਗਰੀ ਹੈ ਜਿਹੜੇ ਇਹਨਾਂ ਨੇ ਜਾ ਕੇ ਗੁਰਦੁਆਰੇ ਦੇ ਵਿੱਚ ਖਾਸ ਕਰਕੇ ਜਿਹੜਾ ਫੋਕਸ ਹੈ ਇਹਨਾਂ ਦੀ ਕਹਾਣੀ ਦਾ, ਮੈਂ ਸਮਝਦਾ ਕਿ ਜਿੱਥੋਂ ਇਹਨਾਂ ਨੇ ਮਰਕਜ਼ ਬਣਾਇਆ ਉਹ ਬੱਚਾ ਹੈ। ਕਹਾਣੀ ਦਾ ਮਰਕਜ਼ ਜਿਹੜਾ ਉਹ ਬੱਚਾ ਹੈ। ਸਾਡੇ ਬੱਚਿਆਂ ਨੂੰ ਜੋ ਅਸੀਂ ਸਿੱਖਿਆ ਦੇ ਰਹੇ ਹਾਂ ਮੋਬਾਈਲ ਦੇ ਥਰੂ, ਅਸੀਂ ਉਹਨਾਂ ਨੂੰ ਬਿਲਕੁਲ ਹੀ ਬੇਸੁਰਤ ਕਰ ਰਹੇ ਹਾਂ। ਯਾਨੀ ਆਲ ਦੁਆਲ ਦਾ ਉਦੋਂ ਤੱਕ ਜਦੋਂ ਤੱਕ ਗੇਮ ਚੱਲ ਰਹੀ ਸੀ ਉਹਨੂੰ ਨਹੀਂ ਪਤਾ ਕਿ ਉੱਥੇ ਗੱਲਬਾਤ ਕੀ ਹੋ ਰਹੀ ਹੈ। ਫਿਰ ਉਸ ਦਾ ਚਿੜਚਿੜਾ ਹੋਣਾ, ਉਸ ਬੱਚੇ ਦਾ ਸੁਭਾਅ ਚਿੜਚਿੜਾ ਹੋਣਾ, ਆਪਣੀ ਮਾਂ ਬੋਲੀ ਤੋਂ ਦੂਰ ਹੋਣਾ ਔਰ ਕਿਸੇ ਗੱਲ ਨੂੰ ਕਬੂਲ ਨਾ ਕਰਨਾ। ਅਸਲ ਮੇਰਾ ਖਿਆਲ ਹੈ ਕਿ ਸਾਡਾ ਪੰਜਾਬੀਆਂ ਦਾ ਦੋ ਪਾਸਿਓਂ ਹੀ ਇਹ ਪ੍ਰੋਬਲਮ ਬਹੁਤ ਜ਼ਿਆਦਾ ਚੱਲ ਰਹੀ ਹੈ, ਕਿਉਂਕਿ ਜਿਹੜੇ ਸ਼ਾਇਦ ਪਾਰ ਨੂੰ ਨਹੀਂ ਜਾਣਦੇ, ਪਾਰ ਵੀ ਹਿੰਦੀ ਉਸ ਤਰ੍ਹਾਂ ਹੀ ਪੂਰੀ ਤਰ੍ਹਾਂ ਅਟੈਕ ਕਰ ਰਹੀ ਜਿਵੇਂ ਇੱਥੇ ਉਰਦੂ ਨੇ ਕੀਤਾ ਹੋਇਆ ਪੰਜਾਬੀ ਦੇ ਉੱਤੇ। ਦੋ ਪਾਸੇ ਹੀ ਮਸਾਇਲ ਇੱਕੋ ਜਿਹੇ ਚੱਲਣ ਡੇ ਨੇ। ਲੇਕਿਨ ਮੈਂ ਅਲੀ ਉਸਮਾਨ ਬਾਜਵੇ ਨੂੰ ਮੁਬਾਰਕ ਦਿਆਂਗਾ ਕਿ ਇਹਨਾਂ ਦੀ ਜਿਹੜੀ ਬੁਣਤਰ ਦੀ ਕਾਰੀਗਰੀ ਹੈ ਨਾ ਉਹ ਬਹੁਤ ਕਮਾਲ ਹੈ, ਕਿਉਂਕਿ ਜਿਹੜਾ ਬੰਦਾ ਇਸ ਵੇਲੇ ਕਹਾਣੀ ਸੁਣ ਰਿਹਾ ਸੀ ਔਰ ਜਿਹਨੂੰ ਨਹੀਂ ਪਤਾ ਕਿ ਇਹ ਅੱਗੇ ਜਾ ਕੇ ਗੁਰਦੁਆਰੇ ਦੇ ਵਿੱਚ ਜਾ ਕੇ ਸਾਰੀ ਇਹਨਾਂ ਨੇ ਪੂਰੀ ਇੱਕ ਜਿਹੜਾ ਅਫਸਾਨੇ ਨੂੰ ਆਪਣੇ ਤੌਰ ਨਾਲ ਹੈਂਡਲ ਕੀਤਾ ਹੈ, ਉਹ ਬਹੁਤ ਕਮਾਲ ਹੈ। ਬਹੁਤ ਮਿਹਰਬਾਨੀ। 7 ਲੱਖ ਬੰਦੇ ਮਾਰੇ ਗਏ ਤੇ ਇਹਨੂੰ ਵਟਾਉਣ 'ਚ ਤੁਹਾਨੂੰ 14 ਲੱਖ ਲੋਕਾਂ ਦੇਣੇ ਪੈਣੇ ਹੈ। ਇਸ ਲਈ ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਗੱਲ ਕਹਿ ਦੇਣਾ ਕਿ ਇਹ ਸਭ ਕੁਝ ਜਿਹੜਾ ਹੈ ਇਹ ਧਰਮ ਦੇ ਨਾਮ 'ਤੇ ਹੋਇਆ ਜਾਂ ਇਹ ਜਿਹੜਾ ਸਭ ਕੁਝ ਜਾਲੀ ਔਰ ਫੇਕ ਸੀਗਾ ਔਰ ਸਾਡੇ ਇੱਕੋ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਤਕਸੀਮ ਹੋ ਗਏ। ਇਹ ਹਕੀਕਤ ਹੈ, ਇਹਨੂੰ ਤਸਲੀਮ ਕਰਕੇ ਅੱਗੇ ਚੱਲੋ। ਅੱਗੇ ਫਿਰ ਇਹ ਹੈ ਕਿ ਤੁਸੀਂ ਇੱਕ ਦੂਸਰੇ ਲਈ ਆਸਾਨੀ ਪੈਦਾ ਕਰੋ ਔਰ ਇੱਕ ਦੂਸਰੇ ਲਈ ਖੁਸ਼ਹਾਲੀ ਦੇ ਵਿੱਚ ਉਹਦਾ ਸਾਥ ਦਿਓ। ਉਹਦੇ ਵਿੱਚ ਪਾਕਿਸਤਾਨ ਨੇ ਜਿਹੜਾ ਕਰਤਾਰ ਸਿੰਘ ਵਾਲੀ ਬਾਰਡਰ ਖੋਲ੍ਹਿਆ, ਇਹ ਬਹੁਤ ਬੜਾ ਇੱਕ ਕਦਮ ਸੀ ਔਰ ਉਹਦੇ ਨਤੀਜੇ ਦੇ ਵਿੱਚ ਲੋਕ ਇੱਕ ਦੂਸਰੇ ਦੇ ਕਰੀਬ ਆਏ। ਕਾਨਫਰੰਸਾਂ ਦਾ ਆਗਾਜ਼ ਹੋਇਆ, ਸਾਡੇ ਬਹੁਤ ਸਾਰੇ ਦੋਸਤ ਉੱਥੋਂ ਇੱਥੇ ਤਸ਼ਰੀਫ ਲੈ ਕੇ ਆਏ, ਮਕਾਲਮਾ ਹੋਇਆ ਔਰ ਮਕਾਲਮਾ ਦਰਅਸਲ ਸਾਨੂੰ ਇੱਕ ਦੂਸਰੇ ਦੇ ਕਰੀਬ ਲੈ ਕੇ ਆਉਣ 'ਚ ਮਦਦ ਦਿੰਦਾ। ਇਹਨਾਂ ਨੇ ਜਿਹੜਾ ਪਲਾਟ ਬਣਾਇਆ ਉਸ ਕਾਨਫਰੰਸ ਤੋਂ ਚੁੱਕਿਆ ਕਿ ਉਸ ਡੈਲੀਗੇਸ਼ਨ ਦੇ ਵਿੱਚ ਇੱਕ ਸਿੱਖ ਫੈਮਿਲੀ ਹੈ ਔਰ ਉਹਦੇ ਲਾਹੌਰ ਦੇ ਕੁਝ ਲੋਕਾਂ ਇੱਕ ਸ਼ਖਸ ਦੇ ਨਾਲ ਦੋਸਤੀ ਹੈ ਔਰ ਉਹਨਾਂ ਦਰਮਿਆਨ ਇੱਕ ਮਕਾਲਮਾ ਡਿਵੈਲਪ ਹੁੰਦਾ। ਮੇਰਾ ਖਿਆਲ ਹੈ ਕਿ ਅਗਰ ਇਹਦੇ 10 ਸਫ਼ੇ ਆ ਤੇ 8 ਸਫ਼ੇ ਉਹ ਮਕਾਲਮਾ ਚੱਲਦਾ, ਇਸ ਤਰ੍ਹਾਂ ਇਹਦਾ ਪਲਾਟ ਕਮਜ਼ੋਰ ਹੋ ਜਾਂਦਾ। ਪਲਾਟ ਅਸਲ ਦੇ ਵਿੱਚ ਵਾਕਿਆਤ ਦੀ ਇੱਕ ਤਰਤੀਬ ਦਾ ਨਾਮ, ਉਹਦੇ ਵਿੱਚ ਕਲਾਈਮੈਕਸ ਜਿਹੜਾ ਨਾ ਉਹ ਕਿਤੇ ਗੁਆਚ ਗਿਆ। ਇਹ ਸਾਰੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਇਹ ਸਾਡੇ ਇੱਥੇ ਹਲਕੇ ਦੇ ਵਿੱਚ ਸੰਗਤ ਦੇ ਵਿੱਚ ਜ਼ੇਰੇ ਬਹਿਸ ਆਉਂਦੀਆਂ ਰਹੀਆਂ। ਜ਼ੁਬਾਨ ਵੀ, ਮਜ਼ਹਬ ਵੀ, ਕਲਚਰ ਵੀ, ਅਖਲਾਕੀਆਤ ਵੀ, ਸਮਾਜ ਵੀ, ਸਾਰਾ ਕੁਝ ਡਿਸਕਸ ਹੋਇਆ ਜਿਹੜਾ ਇਹਨਾਂ ਨੇ 3-4 ਕਿਰਦਾਰਾਂ ਦੇ ਜ਼ਰੀਏ ਡਿਸਕਸ ਕੀਤਾ ਔਰ ਇਹ ਬੜਾ ਸੱਚੀਆਂ ਗੱਲਾਂ ਸਭ ਨੂੰ ਇਹਨਾਂ ਦਾ ਪਤਾ। ਇਹਨਾਂ ਨੇ ਜਿਹੜਾ ਹੀ ਉਹ ਵਾਕਿਆ ਇੱਕ ਪੇਸ਼ ਕੀਤਾ ਕਿ ਇੱਕ ਬੱਚੇ ਦੇ ਥਰੂ ਜਿਹੜੀ ਬਦਤਮੀਜ਼ੀ ਹੋਈ ਔਰ ਉਹਦੇ ਨਤੀਜੇ ਦੇ ਵਿੱਚ ਪਾਕਿਸਤਾਨੀ ਔਰ ਸਿੱਖ ਜਿਹੜੇ ਨੌਜਵਾਨ ਆਪਸ ਦੇ ਵਿੱਚ ਗੁਰਦੁਆਰੇ ਦੇ ਵਿੱਚ ਲੜ ਪਏ। ਮੈਨੂੰ ਯਾਦ ਆਉਂਦਾ ਕਿ ਆਪਣਾ ਮਜੀਦ ਅਮਜਦ ਦੀ ਇੱਕ ਨਜ਼ਮ ਹੈ ਗਾਲਬਨ 2037 का एक जंगी पोस्टर, ਗਾਲਬਨ ਹੈ ਨਾਮ ਉਹਦਾ। ਉਹਦੇ ਵਿੱਚ ਉਹ ਕਹਿੰਦੇ ਕਿ ਮਰੀਖ ਔਰ ਜ਼ਮੀਨ ਦੇ ਲੋਕਾਂ ਦੀ ਆਪਸ ਦੇ ਵਿੱਚ ਜੰਗ ਛਿੜ ਗਈ ਹੈ
ਔਰ ਉਹਦੇ ਨਤੀਜੇ ਦੇ ਵਿੱਚ ਦੋਨਾਂ ਨੇ ਇੱਕ ਦੂਜੇ ਤੇ ਮਿਜ਼ਾਈਲ ਫਾਇਰ ਕੀਤੇ ਹੈ ਔਰ ਜ਼ਮੀਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਉਹ ਤਬਾਹ ਬਰਬਾਦ ਹੋ ਗਿਆ। ਹੁਣ ਇਹ ਲੋਕ ਇਕੱਠੇ ਹੋ ਰਹੇ ਕਿ ਕਿਸ ਤਰ੍ਹਾਂ ਅਸੀਂ ਮਰੀਖ ਤੇ ਰਹਿਣੇ ਵਾਲੇ ਲੋਕਾਂ ਕੋ ਬਦਲਾ ਲਈਏ ਔਰ ਉਹਨੂੰ ਨਿਸਤ-ਓ-ਨਾਬੂਦ ਕਰੀਏ। ਇੱਕ ਫਰਜ਼ੀ ਵਾਕਿਆ ਜਿਹਨੂੰ ਬੁਨਿਆਦ ਬਣਾ ਕੇ ਉਹਨਾਂ ਨੇ ਇੱਕ ਬੜੀ ਉਮਦਾ ਨਜ਼ਮ ਕ੍ਰੀਏਟ ਕੀਤੀ। ਇਹਨਾਂ ਨੇ ਵੀ ਇਸ ਤਰ੍ਹਾਂ ਹੀ ਇੱਕ ਫਰਜ਼ੀ ਵਾਕਿਏ ਨੂੰ ਲੈ ਕੇ ਬਾਕੀ ਸਾਰੇ ਜਿਹੜੇ ਕਿਰਦਾਰ ਜਾਂ ਜਿਹੜਾ ਮੰਜ਼ਰਨਾਮਾ ਉਹ ਹਕੀਕੀ ਲੈ ਕੇ ਇੱਕ ਵਾਕਿਆ ਤਰਤੀਬ ਦਿੱਤੀ। ਮੇਰਾ ਖਿਆਲ ਹੈ ਕਿ ਇਸ ਵਾਕਿਏ ਦਾ ਕੋਈ ਪੋਜ਼ਿਟਿਵ ਇੰਪੈਕਟ ਦੀ ਬਜਾਏ ਮੰਫੀ ਇੰਪੈਕਟ ਪੈਦਾ ਹੋ ਰਿਹਾ। ਇਹ ਵਾਕਿਆ ਹਰਗਿਜ਼ ਦੋ ਮੁਲਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਦੂਸਰੇ ਦੇ ਕਰੀਬ ਨਹੀਂ ਲੈ ਕੇ ਆ ਰਿਹਾ, ਬਲਕਿ ਉਹਨਾਂ ਦੇ ਵਿੱਚ ਫਾਸਲੇ ਔਰ ਦੂਰੀਆਂ ਪੈਦਾ ਕਰ ਰਿਹਾ। ਰਾਈਟਰ ਦੇਖੋ ਉਹਦਾ ਨਜ਼ਰੀਆ ਵੀ ਔਰ ਅਕੀਦਾ ਹੁੰਦਾ ਔਰ ਉਹਨੂੰ ਅਸੀਂ ਤਸਲੀਮ ਕਰਦੇ ਹਾਂ, ਲੇਕਿਨ ਤਹਿਰੀਰ ਦੇ ਵਿੱਚ ਅਗਰ ਉਹ ਕਿਸੇ ਦੋਸਤ ਨੇ ਜ਼ਿਕਰ ਵੀ ਕੀਤਾ ਕਿ ਉਹ ਪ੍ਰੋਪੇਗੰਡੇ ਦੀ ਸ਼ਕਲ ਦੇ ਵਿੱਚ ਆ ਜਾਏ ਤੇ ਫਿਰ ਉਹ ਫਿਕਸ਼ਨ ਨਹੀਂ ਰਹਿੰਦਾ, ਕਿਉਂਕਿ ਫਿਕਸ਼ਨ ਜਾਂ ਸ਼ਾਇਰੀ ਬਹਰਹਾਲ ਪ੍ਰੋਪੇਗੰਡਾ ਨਹੀਂ ਹੁੰਦੀ। ਇਹਨਾਂ ਦਾ ਜਿਹੜਾ ਉਹ ਵਾਕਿਆ ਮੈਨੂੰ ਜੀ ਮਹਿਫੂਜ਼ ਦਾ ਨਾਵਲ ਆਬੇ ਨੀਲ ਪੇ ਆਵਾਰਗੀ ਯਾਦ ਆਉਂਦਾ। ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਹੈ ਔਰ ਉਹ ਚੰਦ ਕਿਰਦਾਰ ਸੈਰ ਲਈ ਜਾਂਦੇ ਤੇ ਇੱਕ ਸ਼ਖਸ ਉਹਨਾਂ ਦੀ ਕਾਰ ਦੇ ਹਾਦਸੇ ਦੇ ਨਤੀਜੇ 'ਚ ਮਰ ਜਾਂਦਾ। ਉੱਥੋਂ ਇੱਕ ਨਵੀਂ ਕਹਾਣੀ ਜਿਹੜੀ ਨਾ ਡਿਵੈਲਪ ਹੁੰਦੀ ਹੈ। ਇੱਥੇ ਇੱਕ ਨਵੀਂ ਕਹਾਣੀ ਡਿਵੈਲਪ ਨਹੀਂ ਹੋਈ। ਸਾਹਿਬ ਸਦਰ ਇਹਦੇ ਵਿੱਚ ਬਹੁਤ ਸਾਰੇ ਐਸੇ ਮਸਾਇਲ ਹੈ ਜਿਨ੍ਹਾਂ 'ਤੇ ਤਵੱਜੋ ਦੇਣ ਦੀ ਜ਼ਰੂਰਤ। ਮਸਲਨ ਬੱਚੇ ਦੀ ਗਾਲੀ ਦੇ ਉੱਤੇ ਤੇ ਦੋ ਗਰੋਹਾਂ ਦੇ ਦਰਮਿਆਨ ਲੜਾਈ ਹੋ ਗਈ। ਮੁਸੰਨਫ ਨੇ ਖੁਦ ਵੀ ਕਿੰਨੀਆਂ ਸਾਰੀਆਂ ਗਾਲੀਆਂ ਲਿਖੀਆਂ, ਲੇਕਿਨ ਪੜ੍ਹਦੇ ਹੋਏ ਉਹਨਾਂ ਨੂੰ ਛੱਡ ਗਏ। ਦੇਖੋ ਫਿਕਸ਼ਨ ਗਾਲੀ ਦਾ ਨਾਮ ਨਹੀਂ ਹੈ। ਤੁਸੀਂ ਫਿਕਸ਼ਨ ਦੇ ਵਿੱਚ ਗਾਲੀ ਕਿਸ ਤਰ੍ਹਾਂ ਲਿਖ ਸਕਦੇ ਹੋ? ਕੋਈ ਐਸੀ ਨਜ਼ਮ ਹੈ ਸਾਡੇ ਜਿਹਦੇ ਵਿੱਚ ਗਾਲੀਆਂ ਵੀ ਮੌਜੂਦ ਹੈ? ਸੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਮਲਹੂਜ਼ ਰੱਖਣੀਆਂ ਚਾਹੀਦੀਆਂ ਜਿਹਦੇ ਵਿੱਚ ਸਾਡਾ ਕਲਚਰ, ਸਾਡੀ ਅਖਲਾਕੀਆਤ ਔਰ ਸਾਡਾ ਲਿਟਰੇਰੀ ਜਿਹੜਾ ਪੈਰਾਮੀਟਰ ਹੈ ਉਹ ਕਾਊਂਟ ਹੁੰਦਾ। ਬਹੁਤ ਸ਼ੁਕਰੀਆ। ਸਾਬੇ ਸਦਰ, ਤੁਹਾਡੀ ਇਜਾਜ਼ਤ ਨਾਲ ਅੱਜ ਜਿਹੜੀ ਕਹਾਣੀ ਪੇਸ਼ ਕੀਤੀ ਗਈ ਹੈ ਗੁੱਜੀ ਸੱਟ, ਉਹਦਾ ਜਿਹੜਾ ਮਰਕਜ਼ੀ ਕਿਰਦਾਰ ਬੱਚਾ ਵਾ, ਜਿਹਦੀ ਵਜ੍ਹਾ ਤੋਂ ਸਾਰੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਔਰ 21ਵੀਂ ਸਦੀ ਦੇ ਅੰਦਰ ਰਹਿੰਦੇ ਹੋਇਆਂ, ਜਦਕਿ ਉਸ ਵਾक़ੇ ਨੂੰ ਇੱਕ ਖੁਫੀਆ ਕਿਰਦਾਰ ਜਿਹੜਾ ਵਾ ਲਾਈਵ ਹੀ ਦਿਖਾ ਰਿਹਾ ਹੈ ਅਤੇ ਸੱਚੀਆਂ ਚੀਜ਼ਾਂ ਨੂੰ ਇੱਕ ਅਫਸਾਨਵੀ ਰੰਗ ਦੇ ਕੇ ਔਰ ਦੋਨਾਂ ਧਰਮਾਂ ਦੇ ਦਰਮਿਆਨ ਜਾਂ ਲਕੀਰ ਦੇ ਉਸ ਤਰਫ ਔਰ ਲਕੀਰ ਦੇ ਇਸ ਤਰਫ ਦੀ ਸਿਚੁਏਸ਼ਨ ਜਿਹੜੀ ਬਿਆਨ ਕੀਤੀ ਗਈ ਹੈ, ਇਹ ਬਹੁਤ ਹੀ ਮਾਨੀਖੇਜ਼ ਔਰ ਨੀਅਰ ਟੂ ਰਿਐਲਿਟੀ ਹੈ। ਔਰ ਇਹ ਤੁਸੀਂ ਸ਼ੁਰੂ ਦੇ ਵਿੱਚ ਜਿਹੜੀ ਗੱਲ ਕੀਤੀ ਆ ਕਿ ਜਿਹੜਾ ਫਿਕਸ਼ਨ ਹੁੰਦਾ ਹੈ ਉਹਨੂੰ ਅਸੀਂ ਫਿਕਸ਼ਨ ਦੀ ਨਜ਼ਰ ਨਹੀਂ ਦੇਖੀਏ। ਗਰਾਊਂਡ ਰਿਐਲਿਟੀ ਹੋਰ ਚੀਜ਼ ਆ, ਫੇਕ ਨਿਊਜ਼ ਹੋਰ ਚੀਜ਼ ਆ। ਕਿਰਦਾਰਾਂ ਦੀ ਜਿਹੜੀ ਪਰਦਾਖਤ ਆ, ਇਬਤਦਾਈ ਮੁਕਾਲਮੇ ਤਵਾਲਤ ਅਖਤਿਆਰ ਕਰ ਚੁੱਕੇ ਨੇ। ਅਗਰ ਉਹਨਾਂ 'ਤੇ ਰਾਈਟਰ ਥੋੜ੍ਹੀ ਜਿਹੀ ਤਵੱਜੋ ਦੇਵੇ ਤਾਂ ਜਿਹੜੀ ਅਸਲ ਸਿਚੁਏਸ਼ਨ ਆ, ਜਿੱਥੋਂ ਨਫ਼ਰਤ ਜਨਮ ਲੈਂਦੀ ਆ, ਸੈਂਸਿਟੀਵਿਟੀ ਜਨਮ ਲੈਂਦੀ ਆ, ਮਜ਼ਹਬਾਂ ਦੀ ਪਰਦਾਖਤ ਨੂੰ ਸਮਝਣ ਦੇ ਵਿੱਚ ਕਿਰਦਾਰਾਂ ਦੀ ਜਿਹੜੀ ਜ਼ੁਬਾਨ ਆ, ਸਾਬੇ ਸਦਰ ਸਾਡੀ ਪੜ੍ਹਾਈ ਲਿਖਾਈ ਫਿਰ ਕੀ ਕਹਿੰਦੀ ਆ?